ਕਿੱਸਾ ਜੰਗਲ ਦਾ ਰਾਜ ਤੇ ਅਕਲ ਦਾ ਜਾਦੂ। ਇੱਕ ਵਾਰੀ ਦਾ ਜ਼ਿਕਰ ਹੈ। ਇੱਕ ਵੱਡੇ ਸੋਹਣੇ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਹਨ। ਉੱਥੇ ਇੱਕ ਸ਼ੇਰ, ਬੱਬਰ, ਇੱਕ ਹੋਸ਼ਿਆਰ ਬੰਦਰ, ਚਾਲਾਕ, ਇੱਕ ਮਾਸੂਮ ਹਿਰਨ, ਨਰਗਿਸ, ਇੱਕ ਚੂਸਤ ਖਰਗੋਸ਼, ਫੌਰਾ, ਤੇ ਇੱਕ ਮਿਹਨਤੀ ਬੇਲ, ਬਾਲੋ ਵੀ ਵਸਦੇ ਹਨ। ਇਹ ਸਾਰੇ ਜਾਨਵਰ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਪਰ ਇੱਕ ਦਿਨ ਜੰਗਲ ਵਿੱਚ ਇੱਕ ਵੱਡੀ ਮੁਸ਼ਕਿਲ ਖਲ ਗਈ। ਬੱਬਰ ਸ਼ੇਰ ਹਮੇਸ਼ਾ ਜੰਗਲ ਦਾ ਬਾਦਸ਼ਾਹ ਰਹੀ ਹੈ, ਪਰ ਹੁਣ ਉਹ ਬੁੜਾ ਹੋ ਚੁੱਕਿਆ ਹੈ ਤੇ ਉਹਨੂੰ ਆਪਣੀ ਰਾਜਗੱਦੀ ਛੱਡਣੀ ਪਈ ਹੈ। ਉਹ ਐਲਾਨ ਕੀਤਾ, ਮੈਂ ਹੁਣ ਰਾਜ ਤੋਂ ਰਿਟਾਇਰ ਹੋ ਰਿਹਾ ਵਾਂ। ਨਵਾਂ ਬਾਦਸ਼ਾਹ ਉਹ ਹੋਵੇਗਾ ਜੋ ਅਕਲਮੰਦ ਹੋਵੇ, ਤਾਕਤਵਰ ਹੋਵੇ ਤੇ ਸਭ ਤੋਂ ਜ਼ਿਆਦਾ ਜੰਗਲ ਦੇ ਫਾਇਦੇ ਬਾਰੇ ਸੋਚੇ। ਇਸ ਐਲਾਨ ਤੋਂ ਬਾਅਦ ਸਾਰੇ ਜਾਨਵਰਾਂ ਵਿੱਚ ਹਲਚਲ ਮਚ ਗਈ। ਹਰ ਕੋਈ ਚਾਹੁੰਦਾ ਸੀ ਕਿ ਉਹ ਨਵਾਂ ਬਾਦਸ਼ਾਹ ਬਣੇ। ਚਾਲਾਕ ਬੰਦਰ ਕਹਿਆ, ਮੈਂ ਤੇ ਬਹੁਤ ਹੋਸ਼ਿਆਰ ਹਾਂ, ਮੇਰੇ ਵਿੱਚ ਅਕਲ ਦੀ ਕਮੀ ਨਹੀਂ। ਨਰਗਿਸ ਹਿਰਨ ਕਹਿਆ, ਮੈਂ ਜੰਗਲ ਵਿੱਚ ਸਭ ਤੋਂ ਨਰਮ ਦਿਲ ਹਾਂ। ਫੌਰਾ ਖਰਗੋਸ਼ ਬੋਲਿਆ, ਮੈਂ ਤੇ ਇਹਨਾਂ ਚੂਸਤ ਹਾਂ, ਕਿੱਸਾ ਵੀ ਨਹੀਂ ਲੈਂਦਾ ਤੇ ਉੱਗੇ ਨਿਕਲ ਜਾਂਦਾ ਹਾਂ। ਤੇ ਬਾਲੋ ਬੇਲ ਚੁੱਪਚਾਪ ਆਪਣੇ ਕੰਮ ਨੂੰ ਲੱਗਿਆ ਰਹੀ। ਸ਼ੇਰ ਬੱਬਰ ਸੋਚੀ ਕਿ ਇਸ ਸਾਡੇ ਲਈ ਇੱਕ ਮੁਕਾਬਲਾ ਰੱਖੀ ਜਾਵੇ। ਉਹ ਕਹਿਆ, ਜੇ ਤੁਸੀਂ ਬਾਦਸ਼ਾਹੀ ਲਈ ਹੱਕਦਾਰ ਹੋ ਤਾਂ ਤਿੰਨ ਇਮਤਿਹਾਨ ਵਿੱਚੋਂ ਗੁਜ਼ਰਨਾ ਪਵੇਗਾ। ਜਿਹੜਾ ਜਾਨਵਰ ਇਹ ਤਿੰਨੋਂ ਚੈਲੰਜ ਪੂਰੇ ਕਰੇਗਾ ਉਹ ਨਵਾਂ ਰਾਜਾ ਹੋਵੇਗਾ। ਪਹਿਲਾ ਚੈਲੰਜ, ਅਕਲ ਦੀ ਆਜ਼ਮਾਇਸ਼। ਪਹਿਲੇ ਇਮਤਿਹਾਨ ਵਿੱਚ ਸ਼ੇਰ ਨੇ ਇੱਕ ਗਿਰਹਿਲਾਈ ਰੱਸੀ ਸਭ ਜਾਨਵਰਾਂ ਦੇ ਕੋਲ ਰੱਖੀ ਤੇ ਕਹਿਆ, ਜਿਹੜਾ ਇਹ ਰੱਸੀ ਖੋਲੇਗਾ ਉਹ ਉੱਗੇ ਜਾ ਸਕੇਗਾ। ਚਾਲਾਕ ਬੰਦਰ ਸਭ ਤੋਂ ਪਹਿਲਾਂ ਆਇਆ। ਉਹ ਰੱਸੀ ਖੋਲਣ ਲੱਗਾ, ਪਰ ਉਹ ਸਿਰਫ ਆਪਣੀ ਚਾਲਾਕੀ ਵਿੱਚ ਫਸ ਗਿਆ। ਉਹ ਰੱਸੀ ਦੇ 99 ਹਿੱਸੇ ਤੋੜਨ ਲੱਗਾ, ਪਰ ਰੱਸੀ ਖੁੱਲ ਨਾ ਸਕੀ। ਨਰਗਿਸ ਨੇ ਸਬਰ ਨਾਲ ਕੋਸ਼ਿਸ਼ ਕੀਤੀ, ਪਰ ਉਹ ਵੀ ਨਾਕਾਮ ਰਹੀ। ਖਰਗੋਸ਼ ਜਲਦੀ ਵਿੱਚ ਸੀ, ਉਹ ਵੀ ਨਾਕਾਮ ਹੋਇਆ। ਆਖਿਰ ਵਿੱਚ ਬਾਲੋ ਬੇਲ ਆਇਆ। ਉਹ ਰੱਸੀ ਨੂੰ ਗੌਰ ਨਾਲ ਵੇਖਿਆ, ਥੋੜਾ ਸੋਚੀ ਤੇ ਆਹਿਸਤਾ ਸਬਰ ਨਾਲ ਰੱਸੀ ਖੋਲ ਦਿੱਤੀ। ਸ਼ੇਰ ਹੈਰਾਨ ਹੋਇਆ, ਵਾਹ, ਅਕਲ ਤੇ ਸਬਰ ਨਾਲ ਕੰਮ ਕੀਤਾ। ਪਹਿਲਾ ਚੈਲੰਜ ਪਾਰ ਹੋਇਆ। ਦੂਜਾ ਚੈਲੰਜ, ਤਾਕਤ ਦੀ ਕਸੌਟੀ। ਦੂਜੇ ਚੈਲੰਜ ਵਿੱਚ ਸ਼ੇਰ ਨੇ ਇੱਕ ਵੱਡਾ ਪੱਥਰ ਰੱਖੀ ਤੇ ਕਹਿਆ, ਜਿਹੜਾ ਇਹ ਪੱਥਰ ਸਭ ਤੋਂ ਵਾਧਾ ਦੂਰ ਲੈ ਜਾਵੇਗਾ ਉਹ ਕਾਮਯਾਬ ਹੋਵੇਗਾ। ਖਰਗੋਸ਼ ਨੇ ਜ਼ੋਰ ਲਾਇਆ, ਪੱਥਰ ਥੋੜਾ ਉੱਗੇ ਗਿਆ। ਬੰਦਰ ਪੱਥਰ ਤੇ ਚੜ੍ਹ ਕੇ ਚਲਾਇਆ, ਮੈਂ ਤੇ ਇਹ ਜਾਣਾ ਵਾਂ, ਪਰ ਪੱਥਰ ਨਾ ਹਿਲੀ। ਹਿਰਨ ਨੇ ਵੀ ਕੋਸ਼ਿਸ਼ ਕੀਤੀ, ਪਰ ਨਾਕਾਮੀ ਹੋਈ। ਆਖਿਰ ਵਿੱਚ ਬੇਲ ਆਇਆ। ਉਹਨੇ ਚੁੱਪਚਾਪ ਕੰਧੇ ਨਾਲ ਜ਼ੋਰ ਲਾਇਆ ਤੇ ਪੱਥਰ ਨੂੰ ਵੱਡੇ ਫਾਸਲੇ ਤੇ ਲੈ ਗਿਆ। ਸ਼ੇਰ ਖੁਸ਼ ਹੋਇਆ, ਬਾਲੋ, ਤੇਰੀ ਮਿਹਨਤ ਤੇ ਤਾਕਤ ਕਮਾਲ ਹੈ। ਅਲਾਮਤ ਵਾਵੇਨ। ਤੀਜਾ ਚੈਲੰਜ, ਦਿਲ ਦੇ ਜਜ਼ਬੇ ਦੀ ਪਹਿਚਾਨ। ਆਖਰੀ ਚੈਲੰਜ ਵਿੱਚ ਸ਼ੇਰ ਨੇ ਇੱਕ ਜ਼ਖਮੀ ਚੜਿਆ ਦਿਖਾਈ ਤੇ ਪੁੱਛੀ, ਤੁਸੀਂ ਕੀਆ ਕਰੋਗੇ ਜੇ ਇਹ ਜ਼ਖਮੀ ਜਾਨਵਰ ਤੁਹਾਡੇ ਕੋਲ ਆ ਜਾਵੇ? ਬੰਦਰ ਹੱਸ ਕੇ ਕਹਿਆ, ਮੈਂ ਤੇ ਮਜ਼ਾਕ ਕਰਾਂਗਾ। ਖਰਗੋਸ਼ ਕਹਿਆ, ਮੈਂ ਉਹਨੂੰ ਦੌੜਨਾ ਸਿਖਾਵਾਂਗਾ। ਹਿਰਨ ਕਹਿਆ, ਮੈਂ ਉਹਨੂੰ ਪਾਣੀ ਪਿਲਾਵਾਂਗੀ। ਪਰ ਬੇਲ ਬਾਲੋ ਉਹ ਚੜੀਆ ਨੂੰ ਆਪਣੀ ਪੁੱਠ ਤੇ ਰੱਖ ਕੇ ਡਾਕਟਰ ਉੱਲੂ ਕੋਲ ਲੈ ਗਿਆ ਤੇ ਇਲਾਜ ਕਰਵਾਇਆ। ਸ਼ੇਰ ਦੀ ਅੱਖਾਂ ਵਿੱਚ ਖੁਸ਼ੀ ਦੀ ਚਮਕ ਆ ਗਈ। ਉਹ ਐਲਾਨ ਕੀਤਾ, ਬਾਲੋ, ਤੋ ਅਕਲਮੰਦ ਵੀ ਹੈ, ਤਾਕਤਵਰ ਵੀ ਹੈ ਤੇ ਦਿਲ ਵਾਲਾ ਵੀ। ਤੋ ਇਹ ਜੰਗਲ ਦਾ ਨਵਾਂ ਬਾਦਸ਼ਾਹ ਹੋਵੇਗਾ। ਅਲਾਮਤ ਵਾਵੇਨ। ਸਾਰੇ ਜਾਨਵਰ ਤਾਲੀਆਂ ਮਾਰਨ ਲੱਗੇ, ਖੁਸ਼ੀ ਮਨਾਉਣ ਲੱਗੇ। ਬਾਲੋ ਨਵਾਂ ਬਾਦਸ਼ਾਹ ਬਣੀ, ਪਰ ਉਹ ਕਦੇ ਵੀ ਗੁਰੂਰ ਨਾ ਕੀਤਾ। ਉਹ ਹਰ ਜਾਨਵਰ ਦੀ ਗੱਲ ਸੁਣੀ, ਸਭਾ ਨਾਲ ਇਨਸਾਫ ਕੀਤਾ ਤੇ ਜੰਗਲ ਨੂੰ ਅਮਨ ਦਾ ਗਹਿਵਾਰਾ ਬਣਾ ਦਿੱਤਾ। ਅਖਲਾਕੀ ਸਬਕ। ਸੱਚੀ ਲੀਡਰਸ਼ਿਪ ਉਹਦੇ ਕੋਲ ਹੁੰਦੀ ਹੈ ਜੋ ਅਕਲਮੰਦ, ਮਿਹਨਤੀ ਤੇ ਨਰਮ ਦਿਲ ਹੋਵੇ। ਗੁਰੂਰ, ਚਾਲਾਕੀ ਜਾਂ ਸਿਰਫ ਤਾਕਤ ਰਾਜ ਨਹੀਂ ਬਣਾ ਸਕਦੀ, ਪਰ ਸਬਰ, ਸਮਝਦਾਰੀ ਤੇ ਦੂਸਰਾਂ ਦੀ ਮਦਦ ਕਰਨਾ ਇਹ ਅਸਲ ਤਾਕਤ ਲਿਫ